ਵੇਖ ਸਾਹਿਬ ਤੁਸੀਂ ਇਹ ਘਰ ਤੇ ਬੜਾ ਖੂਬਸੂਰਤ ਬਣਾਇਆ, ਲੇਕਿਨ ਤੁਹਾਡੀ ਜੰਮਪਲ ਜਿਹੜੀ ਹੈ ਉਹ ਅੰਦਰੂਨ ਲਾਹੌਰ ਦੀ ਹੈ। ਹਾਂਜੀ ਸਰ। ਤੁਸੀਂ ਉੱਥੇ ਜੰਮੇ ਪਲੇ ਤੇ ਤੁਹਾਡਾ ਬਚਪਨ ਵੀ ਉੱਥੇ ਗੁਜ਼ਰਿਆ। ਹਾਂਜੀ। ਤੇ ਉੱਥੇ ਦੀ ਜ਼ਿੰਦਗੀ ਤੁਹਾਨੂੰ ਯਾਦ ਨਹੀਂ ਆਉਂਦੀ? वो एक मेरा गाना सी जी, लंबे लंबे रास्तों से जब गुजरता हूँ छोटी छोटी गलियाँ वो याद आती हैं। जिथे ਤੁਹਾਡਾ ਬਚਪਨ ਗੁਜ਼ਰਿਆ ਹੁੰਦਾ ਤੇ ਉਹ ਤੁਹਾਨੂੰ ਫਿਰ ਗਲੀਆਂ ਵੀ ਯਾਦ ਆਉਂਦੀਆਂ ਤੇ ਮੁਹੱਲੇ ਵੀ ਯਾਦ ਆਉਂਦੇ ਨੇ। ਤੇ ਮੈਂ ਸਮਝਦਾ ਕਿ ਉਦੋਂ ਤੇ ਬਹੁਤ ਪਿਆਰ ਸੀ ਆਪਣਾ ਲੋਕਾਂ ਦੇ ਵਿੱਚ, ਆਪਣਾ ਨੇਬਰਸ ਦੇ ਵਿੱਚ। ਅੱਜ ਕੱਲ੍ਹ ਤੇ ਨਹੀਂ ਪਤਾ ਚੱਲਦਾ ਕੌਣ ਸਾਡੇ ਨਾਲ ਰਹਿੰਦਾ ਤੇ ਕੌਣ ਉੱਧਰ ਰਹਿੰਦਾ। ਉਹ ਇੱਕ ਡਿਫਰੈਂਟ ਫੀਲ ਹੈਗੀ, ਡਿਫਰੈਂਟ ਵਾਈਬ ਸੀ ਉਹ ਵਾਲੀ। ਮਤਲਬ ਤੁਸੀਂ ਸਮਝਦੇ ਹੋ ਕਿ ਉੱਥੇ ਦੀ ਜ਼ਿੰਦਗੀ ਤੇ ਇੱਥੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਫਰਕ ਹੈ? ਹੁਣ ਤੇ ਬਹੁਤ ਹੋ ਗਿਆ ਸਰ। ਹੁਣ ਤੇ ਉਹ ਨਾ ਉਹ ਮੁਹੱਬਤਾਂ ਰਹੀਆਂ। ਉਹ ਕਹਿੰਦੇ ਨੇ ਕਿ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਕਾਨ ਕੱਚੇ ਤੇ ਲੋਕ ਸੱਚੇ ਹੁੰਦੇ ਸਨ। ਹੁਣ ਤੇ ਨਾ ਕੋਈ ਵੀ ਸੱਚਾ ਨਹੀਂ ਰਿਹਾ ਸਰ, ਹਰ ਚੀਜ਼ ਝੂਠੀ ਹੋ ਗਈ ਸਰ। ਸਹੀ। ਤੇ ਮੈਂ ਜ਼ਿਆਦਾ ਆਪਣੀ ਜ਼ਮੀਨ ਨਾਲ ਜੁੜਿਆ ਬੰਦਾ ਤੇ ਸੱਚਾਈ ਨਾਲ ਜੁੜਿਆ ਬੰਦਾ, ਤੇ ਅੱਜ ਕੱਲ੍ਹ ਕਿਧਰੇ ਵੀ ਸੱਚ ਨਹੀਂ ਨਜ਼ਰ ਆਉਂਦਾ। ਟੌਪ ਟੂ ਬਾਟਮ ਦੇਖ ਲਓ ਤੁਸੀਂ। ਤੇ ਉਹ ਬਚਪਨ ਦੇ ਵਿੱਚ ਚੂँਕਿ ਅੰਦਰੂਨ ਸ਼ਹਿਰ ਦਾ ਜਦੋਂ ਜ਼ਿਕਰ ਆਉਂਦਾ ਹੈ ਉਦੋਂ ਬੜਾ ਉੱਥੇ ਦੀਆਂ ਰਵਾਇਤ ਆਪਣੀਆਂ ਨੇ, ਉੱਥੇ ਦੇ ਤਿਉਹਾਰ ਆਪਣੇ ਨੇ। ਹਾਂਜੀ। ਬਸੰਤ ਬਿਲਕੁਲ। ਤੇ ਇਹ ਸਾਰਾ ਕੁਝ ਮਨਾਉਂਦੇ ਰਹੇ? ਇਹ ਸਾਰਾ ਕੁਝ ਕੀਤਾ ਜੀ ਮੈਂ। ਗੁੱਡੀਆਂ ਲੁੱਟੀਆਂ ਵੀ ਨੇ। ਅੱਛਾ। ਤੇ ਗੁੱਡੀਆਂ ਉਡਾਈਆਂ ਵੀ ਨੇ, ਤੇ ਪੇਚੇ ਲੜਾਏ ਵੀ ਨੇ, ਤੇ ਪਤੰਗਾਂ ਕੱਟੀਆਂ ਵੀ ਨੇ, ਤੇ ਕਟਾਈਆਂ ਵੀ ਨੇ। ਅੱਛਾ। ਇਹ ਸਾਰੇ ਕੰਮ ਕੀਤੇ ਨੇ ਸਰ ਜੀ। ਬਚਪਨ ਕੈਸਾ ਗੁਜ਼ਰਿਆ ਸਰ? ਬਹੁਤ ਅੱਛਾ। ਬਚਪਨ ਤਾਂ ਹਮੇਸ਼ਾ ਹੀ ਆਪਣਾ ਬੜਾ ਮਾਸੂਮ ਹੁੰਦਾ ਤੇ ਬੜਾ ਸੱਚਾ ਹੁੰਦਾ ਤੇ ਬੜਾ ਕੂਲ ਹੁੰਦਾ, ਤੇ ਬਚਪਨ ਬਹੁਤ ਅੱਛਾ ਗੁਜ਼ਰਿਆ ਜੀ। ਸ਼ਰਾਰਤੀ ਹੁੰਦੇ ਸੋ? ਬਿਲਕੁਲ ਨਹੀਂ, ਮੈਂ ਬੜਾ ਕਾਮ ਹੈਗਾ ਸੀ ਜੀ। ਅੱਛਾ। ਹਾਂ, ਮੈਨੂੰ ਕੋਈ ਛੇੜੇ ਨਾ, ਮੈਂ ਕਿਸੇ ਨੂੰ ਨਹੀਂ ਛੇੜਦਾ ਸੀ। ਅੱਛਾ। ਹਾਂ, ਮੈਂ ਆਪਣੇ ਉਹਦੇ 'ਚ ਰਹਿੰਦਾ ਸੀ, ਬਿਲਕੁਲ ਮਸਤ। ਸਹੀ ਹੈ। ਹਾਂ ਜੀ। ਤੇ ਮਤਲਬ ਕਦੀ ਕੋਈ ਐਸੀ ਸ਼ਰਾਰਤ ਕੀਤੀ ਹੋਵੇ ਜਾਂ ਵੈਸੇ ਕਦੀ ਕਿਸੇ ਨੇ ਕੋਈ ਡਾਂਟਿਆ ਹੋਵੇ, ਕੋਈ ਮਾਰ ਪਈ ਹੋਵੇ ਕਿਸੇ ਤੋਂ ਵੱਡਿਆਂ ਕੋਲੋਂ? ਮੈਂ ਮਾਰ ਖਾਣ ਵਾਲਾ ਨਹੀਂ ਸੀ, ਮਾਰਨ ਵਾਲਾ ਸੀ। ਗਾਣੇ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਸਰ ਜੀ ਇਹ ਜਿਹੜਾ ਨਾ, ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਗਾਣ ਦਾ ਸ਼ੌਕ ਹੈ, ਜਿਹੜੇ ਹੁੰਦੇ ਨਾ ਆਰਟਿਸਟ ਹੁੰਦੇ ਨੇ, ਜਿਹੜੇ ਈਡੀਅਟ ਹੁੰਦੇ ਨੇ, ਤੇ ਜਿਹੜੇ ਜੀਨੀਅਸ ਹੁੰਦੇ ਨੇ, ਇਹ ਬੌਰਨ ਹੁੰਦੇ ਨੇ। ਇਹ ਤੁਸੀਂ ਪੈਦਾ ਪਦੈਸ਼ੀ ਹੁੰਦੇ ਨੇ। ਤੇ ਇਹ ਮੈਨੂੰ ਕੋਈ ਸ਼ੌਕ, ਮੇਰੇ ਆਮ ਦਾ ਓਨਲੀ ਗਾਇ ਇਨ ਮਾਈ ਫੈਮਿਲੀ ਜਿਹੜਾ ਕੋਈ ਗਾਉਂਦਾ ਪਿਆ, ਜਿਹਨੇ ਗਾਣਾ ਆਪਣਾ ਗਾਇਆ ਤੇ ਸਿੱਖਿਆ, ਇਹਦੀ ਮੈਨੂੰ ਬਹੁਤ ਜ਼ਿਆਦਾ ਮੁਖਾਲਫਤ ਵੀ ਹੋਈ ਮੇਰੇ ਫੈਮਿਲੀ ਵੱਲੋਂ। ਲੇਕਿਨ ਮੈਂ ਇਹ ਸੋਚਿਆ ਕਿ ਇਹ ਆਵਾਜ਼ ਮੇਰੀ ਅੱਲਾ ਦੀ ਦਿੱਤੀ ਹੋਈ ਹੈ, ਇਹ ਕਿਸੇ ਬੰਦੇ ਨੇ ਤੇ ਮੈਨੂੰ ਦਿੱਤੀ ਨਹੀਂ ਹੈ, ਤੇ ਫਿਰ ਮੈਂ ਕਿਸੇ ਬੰਦੇ ਦੀ ਗੱਲ ਕਿਉਂ ਸੁਣਾਂਗਾ। ਤੇ ਉਹ ਸ਼ੌਕ ਫਿਰ ਮੇਰੇ ਪੁੱਤਰ ਵਿੱਚ ਵੀ ਆਇਆ, ਅਮਾਰ ਦੇ ਵਿੱਚ। ਤੇ ਮੈਂ ਕਿਹਾ ਯੂ ਕੀਪ ਇਟ ਅਪ। ਮੈਨੂੰ ਤੇ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਉਹਨੂੰ ਮੈਂ ਫਿਰ ਖੁੱਲ੍ਹਾ ਰਾਹ ਦਿੱਤਾ। ਗੁਲੂਕਾਰ ਬਣਨ ਵਾਸਤੇ ਜਿਹੜਾ ਸਫ਼ਰ ਹੈ, ਮਤਲਬ ਕਿੰਨਾ ਦੁਸ਼ਵਾਰ ਰਿਹਾ ਹੈ ਵਾਲਾ? ਬਹੁਤ ਜ਼ਿਆਦਾ ਜੀ। ਲੇਕਿਨ ਮੈਂ ਸਮਝਦਾ ਕਿ ਜਦੋਂ ਤੁਹਾਡੇ ਅੰਦਰ ਜਨੂਨ ਹੋਵੇ, ਸ਼ੌਕ ਹੋਵੇ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮੁਹੱਬਤ ਦੇ ਨਾ, ਜਦੋਂ ਮੁਹੱਬਤ ਬਹੁਤ ਜ਼ਿਆਦਾ ਹੋ ਜਾਏ ਤਾਂ ਉਹਦੇ ਸ਼ਬਦ ਮੁੱਕ ਜਾਂਦੇ ਨੇ। ਸਹੀ। ਫਿਰ ਉਹ ਸ਼ਬਦਾਂ ਦੀ ਜ਼ਰੂਰਤ ਨਹੀਂ ਰਹਿੰਦੀ, ਉਹ ਨਜ਼ਰ ਆਉਂਦੀ ਹੈ ਮੁਹੱਬਤ, ਤੇ ਉਹਦੇ ਵਾਸਤੇ ਸ਼ਬਦਾਂ ਦੀ ਜ਼ਰੂਰਤ ਨਹੀਂ ਹੁੰਦੀ। ਲੋਕ ਕਹਿੰਦੇ ਜੀ ਮੈਨੂੰ ਸ਼ਬਦ ਦਿਓ, ਮੈਨੂੰ ਕੋਈ ਅਲਫਾਜ਼ ਦਿਓ। ਤੇ ਜਦੋਂ ਮੁਹੱਬਤ ਸਹੀ ਹੋਵੇ ਤਾਂ ਉਹਦੇ ਵਾਸਤੇ ਅਲਫਾਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਇਹ ਇੰਝ ਹੀ ਜਦੋਂ ਇਸ਼ਕ ਸੱਚਾ ਹੋਵੇ ਤੇ ਉਹਦੇ ਵਾਸਤੇ ਫਿਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਆਪੇ ਹੀ ਤੁਸੀਂ ਸਾਹਮਣੇ ਆ ਜਾਂਦੇ। ਤੇ ਬਚਪਨ ਤੋਂ ਹੀ ਗਾਣੇ ਦਾ ਸ਼ੌਕ ਸੀ ਜਾਂ? ਬਿਲਕੁਲ ਜੀ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਸਟਾਰਟ ਕੀਤਾ। ਮੈਂ ਤਾਂ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਗਾਉਂਦਾ ਅੱਜ ਤੁਹਾਡੇ ਸਾਹਮਣੇ। ਜਿਹੜਾ ਅੱਜ ਕੱਲ੍ਹ ਮਿਊਜ਼ਿਕ ਦੇ ਵਿੱਚ ਆਟੋ ਟਿਊਨ ਇੰਟਰੋਡਿਊਸ ਹੋ ਗਈ, ਤੁਸੀਂ ਸਮਝਦੇ ਹੋ ਕਿ ਜਿਹੜੇ ਹਕੀਕੀ ਗਾਣ ਵਾਲੇ ਨੇ, ਜਿਹੜੇ ਅੱਛੇ ਸੁਰ ਨਾਲ ਗਾਣ ਵਾਲੇ ਨੇ, ਇਹ ਉਹਨਾਂ ਦੀ ਹੱਕ ਤਲਫੀ ਨਹੀਂ ਹੋ ਰਹੀ, ਉਹਨਾਂ ਵਾਸਤੇ ਨੁਕਸਾਨ ਦਾ ਬਾਇਸ ਨਹੀਂ ਬਣ ਰਿਹਾ? ਨਹੀਂ ਸਰ, ਨਹੀਂ। ਹਕੀਕਤ ਹੀ ਰਹਿੰਦੀ ਹੈ। ਜਿਹੜੇ ਹਕੀਕੀ ਲੋਕ ਨੇ ਉਹ ਕਦੀ ਨਾ ਬਦਲਣੇ ਨੇ ਤੇ ਨਾ ਉਹਨਾਂ ਦਾ ਕਦੀ ਉਹ ਕਰੇਜ਼ ਘੱਟ ਹੋਣਾ। ਇਹ ਜਿਹੜੇ ਨਾ, ਮੈਂ ਸਮਝਦਾ ਕਿ ਜਿਹੜੀ ਨੌਜਵਾਨ ਨਸਲ ਹੈ ਉਹ ਜ਼ਿਆਦਾਤਰ ਅੱਜ ਕੱਲ੍ਹ ਤੇ ਆਟੋ ਟਿਊਨ ਵਾਲੇ ਪਾਸੇ ਹੀ ਜਾ ਰਹੀ ਹੈ। ਸਰ ਹਰ ਚੀਜ਼ ਨਾ ਉਹ ਕੀ ਕਹਿੰਦੇ ਨੇ, ਸ਼ਾਰਟ ਕਰਤੀ ਗਈ ਹੈ ਨਾ। ਹੁਣ ਤੱਕ ਨਾ ਪਹਿਲੇ ਥੋੜਾ ਫਾਸਟ ਮਿਊਜ਼ਿਕ ਸੀ, ਫਿਰ ਥੋੜਾ ਸਲੋ ਆਇਆ, ਗਜ਼ਲਾਂ ਤੋਂ ਫਿਰ ਫਾਸਟ ਮਿਊਜ਼ਿਕ ਆਇਆ, ਫਿਰ ਇਹ ਆਇਆ, ਹੁਣ ਕਵਾਲੀ ਆ ਗਈ। ਅੱਛਾ ਵਾਲਾ ਸਿੰਗਰ ਕਵਾਲੀ ਗਾਣਾ ਸ਼ੁਰੂ ਹੋ ਗਿਆ। ਸਹੀ ਹੈ। मैं नाम नहीं देना चाहता, बहुत बड़े बड़े नाम हैं जो अपने गाने छोड़ के कवालियों पे आ गए। ਉਹਦੀ ਕੀ ਵਜ੍ਹਾ ਸਰ? सर ट्रेंड है, मतलब ਇਸ ਲਈ ਟ੍ਰੈਂਡ ਜਾ ਰਿਹਾ ਤੇ ਲੋਕ ਹੀ ਹੁਣ ट्रेंड है और कुछ नहीं है। कवाली आप देखना, मेरे ख्याल से 25 साल तो मुझे हो गए हैं खान साहब के से काम किए हुए। जब मैं नुसरत अली खान साहब के साथ काम करता था, तब की कवाली हुंदी कवाली, मैं खान साहब ने बड़े गाने किए हैं जी, नुसरत अली खान साहब ने। अच्छा। उन्होंने दी कंपोजिशन दे विच अच्छा, गुड। सब तो ज़्यादा एक्चुअली मैं ही गाने किए ने। मैंने बल्कि राहत भाई ने कहा कि अगर खान साहब ने
ਕਿਸੇ ਮੇਲ ਸਿੰਗਰ ਨੂੰ ਆਪਣੇ ਬਾਅਦ ਗਵਾਇਆ ਤੇ ਤੁਸੀਂ ਹੋ। ਤੇ ਇਹ ਇੱਕ ਅਜ਼ਾਜ਼ ਦੀ ਗੱਲ। ਹਾਂਜੀ, ਉਹ ਗਾਣੇ ਸੀ ਕੀਤੇ। ਤੇ ਹੁਣ ਤੁਸੀਂ ਦੇਖੋ ਨਾ, ਉਹ ਜਿਹੜੀ ਕਵਾਲੀ ਅੱਜ ਤੋਂ 25 ਸਾਲ ਪਹਿਲੇ ਖਾਨ ਸਾਹਿਬ ਨੇ ਗਾਈ ਹੈ, 26 ਸਾਲ ਪਹਿਲੇ, ਅੱਜ ਵੀ ਉਹੀ ਗਾ ਰਹੇ ਨੇ, ਕੋਈ ਨਵਾਂ ਚੀਜ਼ ਨਹੀਂ ਆਈ। ਨਹੀਂ ਜੀ, ਬਿਲਕੁਲ ਠੀਕ। ਮੈਂ ਸਾਂਸੋਂ ਕੀ ਮਾਲਾ ਸਾਰਾ ਲਾਹੌਰ ਗਾ ਰਿਹਾ, ਸਾਰਾ ਲਾਹੌਰ ਸਾਰਾ ਪਾਕਿਸਤਾਨ ਗਾ ਰਿਹਾ, ਇੰਡੀਆ ਵੀ ਗਾ ਰਿਹਾ, ਕੋਈ ਨਵੀਂ ਚੀਜ਼ ਤੇ ਕੋਈ ਨਹੀਂ ਆਈ। ਤੇ ਮੈਂ ਕਹਿੰਦਾ ਕਿ ਇਹ ਕਵਾਲੀ ਅਗਲੇ 100 ਸਾਲ ਵੀ ਲੋਕਾਂ ਨੇ ਇਹੀ ਗਾਣੀ ਹੈ, ਕਿਉਂਕਿ ਇਹੋ ਜਿਹੀ ਕਵਾਲੀ ਹੁਣ ਬਣਨੀ ਨਹੀਂ। ਉਹ ਇੱਕੋ ਹੀ ਬੰਦਾ ਸੀ ਆ ਗਿਆ ਜਿਹੜਾ ਬਣਾ ਕੇ ਚਲਾ ਗਿਆ, ਉਹਦੇ ਬਾਅਦ ਇੱਕ ਕਵਾਲੀ ਦੱਸੋ ਕਿਸੇ ਕਵਾਲ ਦੀ ਹਿੱਟ ਹੋਈ ਹੋਵੇ। ਕਦੀ ਤੁਹਾਡਾ ਖਿਆਲ ਨਹੀਂ ਗਿਆ ਕਵਾਲੀ ਵਾਲੇ ਪਾਸੇ ਕਿ ਮੈਂ ਵੀ ਕਵਾਲੀ ਪੇਸ਼ ਕਰਾਂ? ਨਹੀਂ ਸਰ, ਨਹੀਂ। ਮੈਂ ਐਕਚੁਅਲੀ ਆਮ ਨੋਟ ਟ੍ਰੈਂਡੀ ਸਿੰਗਰ, ਕਿ ਜਿਹੜਾ ਟ੍ਰੈਂਡ ਚੱਲਦਾ ਹੈ ਉਹ ਵਾਲਾ ਕੰਮ ਕਰ ਲਾਂ। ਤੇ ਤੁਸੀਂ ਮਤਲਬ ਜਿਸਲੇ ਆਏ ਇਹ ਗਾਣੇ ਵਾਲੇ ਪਾਸੇ ਆਏ ਤੁਸੀਂ, ਤੁਹਾਡੀ ਪਹਿਲੀ ਐਲਬਮ ਜਿਹੜੀ 89 'ਚ ਰਿਲੀਜ਼ ਵੀ ਹੋਈ, ਉਸ ਤੋਂ ਬਾਅਦ ਤੁਸੀਂ ਫਿਰ ਫਿਲਮਾਂ ਵਾਲੇ ਪਾਸੇ ਆ ਗਏ। ਹਾਂਜੀ। ਤੇ ਤੁਹਾਡੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਜ਼ਿਆਦਾਤਰ ਤੁਹਾਡਾ ਜਿਹੜਾ ਸੁਨਹਿਰੀ ਦੌਰ ਹੈ ਉਹ ਫਿਲਮ ਦੇ ਨਾਲ ਜੁੜਿਆ ਹੈ। ਸਰ, ਸਭ ਤੋਂ ਵੱਡਾ ਦੌਰ ਹੀ ਫਿਲਮ ਦਾ ਹੁੰਦਾ ਹੈ। ਫਿਲਮ ਦੇ ਸਿੰਗਰ 2-3 ਹੁੰਦੇ ਨੇ। ਇਸ ਮੁਲਕ ਦੇ ਵਿੱਚ 26 ਕਰੋੜ ਆਵਾਮ ਹੈ, ਤੁਸੀਂ ਨਾ ਗਿਣੋ ਕਿੰਨੇ ਸਿੰਗਰ ਨੇ, ਤੇ ਜਿਹੜੇ ਦੂਸਰੇ ਸਿੰਗਰ ਨੇ ਉਹ ਕਿੰਨੇ ਨੇ, ਤੁਹਾਨੂੰ ਕੋਈ ਖਤਮ ਨਹੀਂ ਹੋਣਗੇ। ਤੇ ਫਿਲਮੀ ਸਿੰਗਰ ਤੁਸੀਂ ਅਹਿਮਦ ਰਿਸ਼ਤੇ ਲੈ ਕੇ ਮੇਰੇ ਤੱਕ ਦੇਖ ਲਓ, 4 ਨਾਂ ਤੁਸੀਂ ਲਵੋਗੇ ਜਾਂ 3 ਲੈ ਲਓਗੇ। ਸਹੀ ਹੈ। ਤੇ ਹਰ ਸਿੰਗਰ ਦੀ ਇਹ ਖੁਆਇਸ਼ ਹੈ ਕਿ ਉਹ ਪਰਦੇ ਦਾ ਸਿੰਗਰ ਹੋਵੇ, ਫਿਲਮ ਦਾ ਸਿੰਗਰ ਹੋਵੇ। ਬਹੁਤ ਵੱਡਾ ਇਹ ਹੁੰਦਾ ਹੈ। ਤੇ ਮੈਂ ਤਾਂ ਪਹਿਲੇ ਤਾਂ ਮੈਂ ਆਫ ਕੋਰਸ ਜਦੋਂ ਮੈਂ ਕਾਲਜ ਸੀ ਮੈਂ ਵੀ ਗਰੁੱਪ ਬਣਾਇਆ ਸੀ, ਜਿਵੇਂ ਆਮ ਮੁੰਡਿਆਂ ਨੇ ਬਣਾਇਆ ਹੁੰਦਾ ਅੱਜ ਕੱਲ੍ਹ, ਤੇ ਮੇਰਾ ਵੀ ਗਰੁੱਪ ਸੀ ਉਦੋਂ। ਕਿਸ ਨਾਮ ਤੁਸੀਂ? ਇਲੂਜ਼ਨ। ਇਲੂਜ਼ਨ, ਅੱਛਾ। ਤੇ ਉਦੋਂ ਹੀ ਫਿਰ ਮੈਂ ਗਾਣਾ ਗਾਇਆ ਸੀ ਆਪਣਾ ਜਨੂਰੀ ਵਗੈਰਾ ਗਾਣਾ। ਉਹਦੇ ਬਾਅਦ ਫਿਰ ਅੱਗੇ ਛੱਡਤਾ। ਜਨੂਰੀ ਵਾਲਾ ਵੀ ਬੜਾ ਹਿੱਟ ਹੋਇਆ ਤੁਹਾਡਾ। ਹਾਂਜੀ, ਬਹੁਤ ਜ਼ਿਆਦਾ। ਜਦੋਂ ਛੱਡਤਾ ਉਹਦੇ ਬਾਅਦ ਫਿਰ ਮੈਂ 5-7-6 ਸਾਲ ਦੇ ਬਾਅਦ ਫਿਲਮ ਕੀਤੀ ਇਹੀ ਵਾਲੀ ਜਿਹੜੀ ਤੁਸੀਂ ਦੱਸੀ, ਸੰਗਮ। ਤੇ ਉਦੋਂ ਫਿਰ ਮੈਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ ਉਸ ਫਿਲਮ 'ਤੇ ਆਪਣਾ ਸੰਗਮ ਤੋਂ। ਤੇ ਉਹਦੇ ਬਾਅਦ ਫਿਰ ਗਾਣੇ ਕਲ ਸ਼ਬਦ ਦੇਖਾ, ਗਾਣੇ ਆਉਂਦੇ ਗਏ। ਜਨੂਰੀ ਦਾ ਅਗਰ ਤੁਹਾਨੂੰ ਅਸੀਂ ਆਪਣੇ ਵੇਖਣ ਵਾਲਿਆਂ ਵਾਸਤੇ ਫਰਮਾਇਸ਼ ਕਰੀਏ ਤਾਂ 2 ਬੋਲ ਅਗਰ ਤੁਹਾਨੂੰ ਗੁਣਗੁਣਾ। ਸਰ, ਜਨੂਰੀ ਤੋਂ ਚੰਗਾ ਤੁਹਾਡਾ ਪ੍ਰੋਗਰਾਮ ਪੰਜਾਬੀ ਹੈ, ਤੇ ਮੈਂ ਪੰਜਾਬੀ ਗਾਣਾ ਕਿਉਂ ਨਾ ਗਾਵਾਂ। ਹਾਂ, ਨਹੀਂ ਪੰਜਾਬੀ ਸੁਣਾਓ ਸਰ, ਉਹ ਤਾਂ ਸਭ ਤੋਂ ਅੱਛੀ ਗੱਲ ਹੈ। ਮੇਰਾ ਇੱਕ ਗਾਣੇ 'ਚ ਬਹੁਤ ਜ਼ਿਆਦਾ ਪਸੰਦ ਹੈ ਲੋਕਾਂ ਨੂੰ, ਉਹਦਾ ਨਾਂ ਹੈ ਕੁੰਡਲ। ਹਾਂਜੀ, ਤੇ ਉਹ ਤੁਹਾਨੂੰ ਇੱਕ ਲਾਈਨ ਸੁਣਾ ਦੇਣਾ। ਜੀ ਜੀ। ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ, ਗਿਆ ਚੀਰ ਚੀਰ ਹੋਈ ਪੀੜ ਪੀੜ ਜਦੋਂ ਵੇਖੀ ਸੂਰਤ ਸੁੰਦਰ, ਤੇਰੀ ਜ਼ੁਲਫ ਦਾ ਕੁੰਡਲ ਖੰਜਰ ਜਿਹੜਾ ਚੁਭਿਆ ਦਿਲ ਦੇ ਅੰਦਰ। ਵਾਹ, ਜ਼ਬਰਦਸਤ। ਸਰ, ਕਦੀ ਮਹਿਸੂਸ ਕੀਤਾ ਕਿ ਜਦੋਂ ਇਹ ਜਿਹੜਾ ਤੁਸੀਂ ਪ੍ਰੋਫੈਸ਼ਨ ਇਖਤਿਆਰ ਕੀਤਾ, ਪ੍ਰੋਫੈਸ਼ਨ ਹੀ ਕਵਾਂਗੇ ਅਸੀਂ ਇਹਨੂੰ, ਗਾਇਕੀ ਨੂੰ, ਤੇ ਇਹ ਰਸਤਾ ਬੜਾ ਕੋਈ ਮੁਸ਼ਕਿਲ ਰਸਤਾ ਹੈ? ਸਰ, ਮੈਂ ਤੁਹਾਨੂੰ ਗੱਲ ਦੱਸਾਂ ਕਿ ਮੈਂ ਕਦੀ ਵੀ ਇਹਨੂੰ, ਇਸ ਪ੍ਰੋਫੈਸ਼ਨ ਨੂੰ ਆਪਣਾ ਬ੍ਰੈਡ ਐਂਡ ਬਟਰ ਨਹੀਂ ਬਣਾਇਆ। ਇਹਨੂੰ ਮੈਂ ਐਜ਼ ਜਿਹਨੂੰ ਕਹਿੰਦੇ ਨਾ ਕਿ ਆਪਣਾ ਸ਼ੌਕ ਹੀ ਰੱਖਿਆ, ਤੇ ਨਾਲ ਆਪਣਾ ਬਿਜ਼ਨਸ ਕਰਦੇ ਰਹੇ, ਪੈਸੇ ਉੱਧਰੋਂ ਵੀ ਆਉਂਦੇ ਰਹੇ। ਤੇ ਇਸ ਵਾਸਤੇ ਮੈਂ ਇਹਨੂੰ ਉਸ ਤਰ੍ਹਾਂ ਨਹੀਂ ਕੀਤਾ ਜਿਵੇਂ ਬਾਕੀ ਲੋਕ ਕਰਦੇ ਕਿ ਸਿਰਫ ਇਹੀ ਮੇਰਾ ਓੜਨਾ ਵਿਛੋੜਨਾ ਹੋ ਜਾਵੇ, ਕਿ ਮੇਰਾ ਬ੍ਰੈਡ ਐਂਡ ਬਟਰ ਇਹੀ, ਇਹਦੇ ਇਲਾਵਾ ਕੁਛ ਨਹੀਂ। ਤੇ ਬੇਸਿਕਲੀ ਮੈਂ ਬਿਜ਼ਨਸਮੈਨ ਹਾਂ, ਤਾਂ ਇਹ ਫਿਰ ਮੈਂ ਇਹਨੂੰ ਉਸ ਤਰ੍ਹਾਂ ਚਲਾਇਆ ਕਿ ਜਿਵੇਂ ਜੋ ਦਿਲ ਕੀਤਾ ਉਹ ਕੀਤਾ।